WSO ਨੇ ਜਿਹੜਾ ਆ ਚਿੰਤਾ ਪ੍ਰਗਟ ਕੀਤੀ ਆ ਵੀ ਜੋ ਟੌਕਸਿਕ ਬਲੈਕ ਰੇਨ ਉੱਤੇ ਹੋ ਰਹੀ ਹੈਗੀ ਆ ਈਰਾਨ ਦੇ ਵਿੱਚ ਜਦੋਂ ਰਿਫਾਈਨਰੀਜ਼ ਨੂੰ ਬੰਬਾਰਡਮੈਂਟ ਦੇ ਨਾਲ ਤਬਾਹ ਕੀਤਾ ਗਿਆ ਆ ਉਹ ਸਿਹਤ ਲਈ ਹਾਨੀਕਾਰਕ ਆ। ਰਸ਼ੀਅਨ ਕੌਂਸਲੇਟ ਆਫਿਸ ਈਰਾਨ ਦੇ ਵਿੱਚ ਉਹ ਬੁਰੀ ਤਰ੍ਹਾਂ ਤਬਾਹ ਹੋ ਗਿਆ। ਗਵਰਨਮੈਂਟ ਬਿਲਡਿੰਗ ਦੇ ਉੱਤੇ ਜਦੋਂ ਜੋ ਮਿਜ਼ਾਈਲ ਲੱਗੀ ਆ ਉਹਦੇ ਨਾਲ ਉਹਨਾਂ ਦਾ ਨੁਕਸਾਨ ਹੋਇਆ ਹੈਗਾ ਆ। ਲਿੰਡਸੀ ਗ੍ਰਾਹਮ ਹੋਣੀ ਹੁਣ ਕਹਿੰਦੇ ਆ ਵੀ ਥੋੜੇ ਹਫ਼ਤਿਆਂ ਦੇ ਵਿੱਚ ਸਾਡਾ ਜਿਹੜਾ ਮਿਲਟਰੀ ਦਾ ਆਬਜੈਕਟਿਵ ਆ ਉਹ ਇਰਾਨ ਦੇ ਵਿੱਚ ਪੂਰਾ ਹੋ ਜਾਊਗਾ। ਇਸੇ ਤਰ੍ਹਾਂ ਪਹਿਲਾਂ ਡਿਫੈਂਸ ਦੇ ਜੋ ਸੈਕਟਰੀ ਹੈਗੇ ਆ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਸੀਂ ਆਲਰੇਡੀ ਉੱਥੋਂ ਜਿਹੜੇ ਆ ਸ਼ਿਪ ਲੈ ਕੇ ਜਾ ਰਹੇ ਹੈਗੇ ਆ, ਪਰ ਬਾਅਦ ਦੇ ਵਿੱਚ ਕੈਰੋਲਿਨ ਲਵਿਟ ਜੋ ਪ੍ਰੈਸ ਸੈਕਟਰੀ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਕਨਫਰਮ ਕਰਦੀ ਆ ਵੀ ਯੂਐਸ ਦੀ ਨੇਵੀ ਨੇ ਕਿਸੇ ਵੀ ਟੈਂਕਰ ਨੂੰ ਉੱਥੋਂ ਐਸਕੌਰਟ ਨਹੀਂ ਕੀਤਾ ਹੈਗਾ। ਸੋ ਹਜੇ ਤੱਕ ਕੋਈ ਵੀ ਜਹਾਜ਼ ਜਿਹੜਾ ਆ ਉੱਥੋਂ ਨਹੀਂ ਲੰਘ ਰਿਹਾ। ਜੀ, ਬਿਲਕੁਲ। ਸੋ ਇੱਕ ਚੀਜ਼ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਵੱਡੀ ਜਿਹੜੀ ਦੇਖਣ ਨੂੰ ਮਿਲ ਰਹੀ ਆ, ਯੂਐਸ ਦੇ ਗਰਾਊਂਡ ਟਰੂਪਸ ਦਾ ਈਰਾਨ ਦੇ ਵਿੱਚ ਜਿਹੜਾ ਉਹ ਜਾਣਾ। ਲਿੰਡਸੀ ਗ੍ਰਾਹਮ ਨੇ ਕੱਲ ਬਿਆਨ ਦਿੱਤਾ ਸੀਗਾ ਇੰਟਰਵਿਊ ਦੇ ਵਿੱਚ ਵੀ ਸਾਡਾ ਮੁੱਖ ਇੱਕ ਹਿਸਾਬ ਦੇ ਨਾਲ ਮੋਟਿਵ ਪ੍ਰਾਇਓਰਟੀ ਇਸ ਜਿਹੜੀ ਲੜਾਈ ਦੇ ਵਿੱਚ ਤੇਲ ਹੀ ਮੁੱਖ ਰੋਲ ਦੇ ਵਿੱਚ ਸੀਗਾ, ਵੀ ਉਹਨੂੰ ਹਾਸਲ ਕਰਨ ਦੇ ਲਈ ਇਹ ਸਾਰਾ ਕੁਝ ਹੋ ਰਿਹਾ ਆ। ਤੇ ਨਾਲ ਹੀ ਉਹਨੇ ਉਸੇ ਇੰਟਰਵਿਊ ਦੇ ਵਿੱਚ ਇੱਕ ਇਹ ਵੀ ਬਿਆਨ ਦਿੱਤਾ ਸੀਗਾ ਜਿਹੜਾ ਗੌਰ ਕਰਨਾ ਚਾਹੀਦਾ ਆ। ਕਹਿੰਦਾ ਵੀ ਮੈਂ ਹੁਣ ਆਪਣੇ ਵਾਪਸ ਕੈਰੋਲੀਨਾਸ ਦੇ ਵਿੱਚ ਜਾਊਂਗਾ ਤੇ ਉੱਥੇ ਜਾ ਕੇ ਲੋਕਾਂ ਨੂੰ ਕਹੂੰਗਾ ਵੀ ਆਪਣੇ ਜਿਹੜੇ ਨਿਆਣੇ ਆ ਉਹਨਾਂ ਨੂੰ ਲੜਾਈ ਦੇ ਵਿੱਚ ਜਿਹੜਾ ਉਹ ਘੱਲਣ। ਸੋ ਹਾਲ ਦੀ ਘੜੀ ਕੁਰਦਾ ਨੇ ਨਾ ਕੀਤੀ ਹੋਈ ਆ ਜਾਂ ਉਹ ਅਜੇ ਮੰਨ ਨਹੀਂ ਰਹੇ ਇਹਨਾਂ ਦੇ ਲਈ ਗਰਾਊਂਡ ਇਨਵੇਜਨ ਕਰਨ ਦੇ ਲਈ ਈਰਾਨ ਦੇ ਉੱਤੇ। ਤੇ ਹੋ ਸਕਦਾ ਵੀ ਅਮਰੀਕਾ ਦੇ ਜਿਹੜੇ ਗਰਾਊਂਡ ਇਨਵੇਜਨ ਕਰਨ ਦੇ ਇਰਾਦੇ ਆ ਉਹ ਹੋਰ ਜ਼ਿਆਦਾ ਅੱਗੇ ਨੂੰ ਜਿਹੜੇ ਉਹ ਵੱਧ ਰਹੇ ਹੋਣ। ਕਾਂਗਰਸ ਦੇ ਕੋਲੋਂ ਤਾਂ ਆਲਰੇਡੀ ਪਾਵਰ ਇੱਕ ਹਿਸਾਬ ਦੇ ਨਾਲ ਖੋਹ ਲਈ ਗਈ ਆ, ਜਾਂ ਕਹਿ ਲਓ ਵੀ ਉਹ ਇਸ ਟਾਈਮ ਘੇਸਲ ਵੱਟ ਕੇ ਜਿਹੜੇ ਉਹ ਸੌਂ ਗਈ ਆ ਕਾਂਗਰਸ ਵੀ। ਉਹਨਾਂ ਦੇ ਕੋਲੋਂ ਜਿਹੜੀ ਵਾਰ ਜਿਹੜੀ ਇੱਕ ਹਿਸਾਬ ਦੇ ਨਾਲ ਔਨ ਕਰਨ ਦੇ ਲਈ ਜਾਂ ਅਮਰੀਕਾ ਨੂੰ ਵਾਰ ਦੇ ਵਿੱਚ ਲੈ ਕੇ ਜਾਣ ਦੇ ਲਈ ਜਿਹੜੀ ਪਾਵਰ ਸੀਗੀ ਉਹ ਟਰੰਪ ਹੁਣਾਂ ਨੇ ਆਪਣੇ ਹੱਥ ਦੇ ਵਿੱਚ ਲੈ ਕੇ ਪਾਵਰ ਜਿਹੜੀ ਆ ਉਹ ਵਰਤ ਕੇ ਉਹ ਵਾਰ ਦੇ ਵਿੱਚ ਜਿਹੜਾ ਚਲੇ ਗਏ ਆ। ਤੇ ਹੁਣ ਗਰਾਊਂਡ ਇਨਵੇਜਨ ਦੇ ਲਈ ਵੀ ਲੱਗਦਾ ਨਹੀਂ ਆ ਵੀ ਟਰੰਪ ਹੁਣੀ ਕਾਂਗਰਸ ਨੂੰ ਕਿਸੇ ਤਰੀਕੇ ਦੀ ਜਿਹੜੀ ਉਹ ਪੁੱਛਗਿੱਛ ਜਿਹੜੀ ਉਹ ਕਰਨਗੇ। ਇਸ ਦਾ ਕੀ ਕੋਈ ਉਹਨਾਂ ਨੂੰ ਬਲੋ ਬੈਕ ਮਿਲਣ ਜਾ ਰਿਹਾ ਆ ਜਾਂ ਹੋਊਗਾ, ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਹਾਲ ਦੀ ਤਰੀ ਸੰਤੁਸ਼ਟੀ ਦੇ ਨਾਲ ਇਹਨਾਂ ਨੇ ਕਿਸੇ ਦੇ ਵੀ ਐਡਮਿਨਿਸਟ੍ਰੇਸ਼ਨ ਦੇ ਵਿੱਚੋਂ ਇਹ ਜਵਾਬ ਨਹੀਂ ਦਿੱਤਾ ਵੀ ਗਰਾਊਂਡ ਇਨਵੇਜਨ ਜਿਹੜੀ ਉਹ ਨਹੀਂ ਹੋਊਗੀ, ਬੂਟਸ ਔਨ ਗਰਾਊਂਡ ਜਿਹੜੇ ਉਹ ਨਹੀਂ ਹੋਣਗੇ। ਸੋ ਕਈ ਲੋਕ ਜਿਹੜੇ ਖਾਸ ਕਰਕੇ ਆਲੋਚਕ ਨੇ ਉਹ ਇਹ ਅੰਦਾਜ਼ਾ ਜਿਹੜਾ ਉਹ ਲਾ ਰਹੇ ਆ ਵੀ ਅਮਰੀਕਾ ਗਰਾਊਂਡ ਇਨਵੇਜਨ ਦੇ ਲਈ ਤੇਲ ਰਿਫਾਈਨਰੀਜ਼ ਦੇ ਉੱਤੇ ਇੱਕ ਹਿਸਾਬ ਦੇ ਨਾਲ ਕਬਜ਼ਾ ਕਰਨ ਦੇ ਲਈ ਉਹ ਉਧਰ ਨੂੰ ਅੱਗੇ ਜਿਹੜਾ ਉਹ ਵੱਧ ਸਕਦਾ ਆ। ਸੋ ਨਵੇਂ ਮਿਡਲ ਈਸਟ ਦੀ ਰਜੀਮ ਚੇਂਜ ਦੀ ਜਿਹੜੀ ਜਦੋਂ ਆਪਾਂ ਇਹ ਗੱਲ ਹੁਣ ਸੁਣਦੇ ਆ, ਉਹਨਾਂ ਦਾ ਮੁੱਖ ਮਕਸਦ ਉਹੀ ਆ ਵੀ ਵੈਨੇਜ਼ੁਏਲਾ ਵਾਲੇ ਤਰਜ਼ ਦੇ ਉੱਤੇ ਹੀ ਮੇਨ ਲੀਡਰ ਨੂੰ ਚੱਕ ਲਿਆਓ ਜਾਂ ਮਾਰ ਦਿਓ, ਤਾਂ ਜਿਹੜੇ ਬਚੇ ਨੇ ਉਹਨਾਂ ਦੇ ਨਾਲ ਸਮਝੌਤਾ ਕਰਕੇ ਉਹਨਾਂ ਦੇ ਵਿੱਚੋਂ ਹੀ ਜਿਹੜਾ ਅਮਰੀਕਾ ਨੂੰ ਤੇਲ ਦੇ ਉੱਤੇ ਜਿਹੜਾ ਉਹ ਕੰਟਰੋਲ ਕਰਾ ਲਿਆ ਜਾਵੇ। ਸੋ ਲੈਟਸ ਸੀ ਕੀ ਜਿਹੜਾ ਉਹ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਆ। ਪਰ ਕੱਲ ਦੇ ਬਿਆਨ ਦੇ ਨਾਲ ਤੇਲ ਦੀਆਂ ਕੀਮਤਾਂ ਜ਼ਰੂਰ ਥੱਲੇ ਨੂੰ ਆਈਆਂ ਸੀ, ਕੱਚੇ ਤੇਲ ਦੀਆਂ। ਉਹਨਾਂ ਦਾ ਅਸਰ ਕਦੋਂ ਤੱਕ ਲੋਕਾਂ ਦੀਆਂ ਜੇਬਾਂ ਤੇ ਪਊਗਾ ਉਹ ਦੇਖਣ ਵਾਲੀ ਗੱਲ ਰਹੇਗੀ।